ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਫਰਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ। ਸੁਨਹਿਰੀ ਮਤਨ ਜ਼ਬੂਰ। ਹੈ ਖੁਦਾਵੰਦ, ਮੈਂ ਆਪਣੀ ਜਿੰਦ ਤੇਰੇ ਵੱਲ ਚੁੱਕਦਾ ਵਾਂ। ਜਵਾਬੀ ਪੜ੍ਹਾਈ ਰੋਮੀਓ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਮੁਹੱਬਤ ਬੇਰਿਆ ਹੋਵੇ, ਬਰਿਆਈ ਤੋਂ ਨਫ਼ਰਤ ਕਰੋ, ਨੇਕੀ ਨਾਲ ਚੰਬੜੇ ਰਹੋ। ਬਰਾਦਰਾਨਾ ਮੁਹੱਬਤ ਨਾਲ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਕਰੋ। ਇੱਜ਼ਤ ਦੇ ਹਵਾਲੇ ਨਾਲ ਇੱਕ ਦੂਜੇ ਨੂੰ ਬਿਹਤਰ ਸਮਝੋ। ਕੋਸ਼ਿਸ਼ ਵਿੱਚ ਸੁਸਤੀ ਨਾ ਕਰੋ, ਰੂਹਾਨੀ ਜੋਸ਼ ਵਿੱਚ ਭਰੇ ਰਹੋ। ਖੁਦਾਵੰਦ ਦੀ ਸੇਵਾ ਕਰਦੇ ਰਹੋ। ਉਮੀਦ ਵਿੱਚ ਖੁਸ਼, ਮੁਸੀਬਤ ਵਿੱਚ ਸਬਰ ਕਰਨ ਵਾਲੇ ਤੇ ਦੁਆ ਵਿੱਚ ਮਸਰੂਫ ਰਹੋ। ਜਿਹੜੇ ਤੁਹਾਨੂੰ ਸਤਾਉਂਦੇ ਨੇ ਉਹਨਾਂ ਲਈ ਬਰਕਤ ਚਾਹੋ, ਲਾਨਤ ਨਾ ਕਰੋ। ਬੁਰਾਈ ਤੋਂ ਮਗਲੂਬ ਨਾ ਹੋਵੋ, ਬਲਕਿ ਨੇਕੀ ਦੇ ਪਾਰੋਂ ਬੁਰਾਈ ਉੱਤੇ ਗਾਲਬ ਆਵੋ। ਦਰਸੀ ਆਵਾਜ਼ ਬਾਈਬਲ ਵਿੱਚੋਂ ਅਮਸਾਲ। ਜਿਹੜਾ ਫਰਮਾਨ ਮੰਨਦਾ ਏ ਆਪਣੀ ਜਿੰਦ ਦੀ ਹਿਫਾਜ਼ਤ ਕਰਦਾ ਏ। ਪਦਾਇਸ਼। ਪਰ ਨੂਹ ਰੱਬ ਦੀ ਨਿਗਾਹ ਵਿੱਚ ਮਕਬੂਲ ਹੋਇਆ, ਤੇ ਰੱਬ ਨੇ ਨੂਹ ਨੂੰ ਆਖਿਆ ਬਈ ਸਾਰੇ ਇਨਸਾਨਾਂ ਦਾ ਖਾਤਮਾ ਮੇਰੇ ਸਾਹਮਣੇ ਆਇਆ ਏ, ਕਿਉਂ ਜੇ ਉਹਨਾਂ ਦੇ ਪਾਰੋਂ ਧਰਤੀ ਜ਼ੁਲਮ ਨਾਲ ਭਰ ਗਈ। ਇਸ ਲਈ ਵੇਖ, ਮੈਂ ਧਰਤੀ ਸਮੇਤ ਉਹਨਾਂ ਨੂੰ ਮਾਰਾਂਗਾ। ਤੂੰ ਗੋਫਰ ਦੀ ਲੱਕੜੀ ਨਾਲ ਇੱਕ ਬੀੜਾ ਆਪਣੇ ਲਈ ਬਣਾ। ਤੇ ਨੂਹ ਨੇ ਇੰਜ ਹੀ ਕੀਤਾ। ਜਿਵੇਂ ਰੱਬ ਨੇ ਉਹਨੂੰ ਹੁਕਮ ਦਿੱਤਾ, ਉਹਨੇ ਉਸੇ ਤਰ੍ਹਾਂ ਹੀ ਕੰਮ ਕੀਤਾ। ਪਦਾਇਸ਼। ਤੇ 7 ਦਿਨਾਂ ਬਾਅਦ ਇੰਜ ਹੋਇਆ ਬਈ ਤੂਫਾਨ ਦਾ ਪਾਣੀ ਧਰਤੀ ਉੱਤੇ ਅੱਪੜਿਆ। ਉਸੇ ਦਿਨ ਨੂਹ ਤੇ ਨੂਹ ਦੇ ਪੁੱਤਰ ਸਮ ਤੇ ਹਾਮ ਤੇ ਯਾਫਤ ਤੇ ਨੂਹ ਦੀ ਬੁੱਢੀ ਤੇ ਉਹਦੇ ਮੁੰਡਿਆਂ ਦੀਆਂ 3 ਬੁੱਢੀਆਂ ਤੇ ਹਰ ਤਰ੍ਹਾਂ ਦਾ ਜਾਨਵਰ ਤੇ ਹਰ ਤਰ੍ਹਾਂ ਦਾ ਚੁਪਾਇਆ ਤੇ ਹਰ ਤਰ੍ਹਾਂ ਦਾ ਧਰਤੀ ਉੱਤੇ ਰਿੜਨ ਵਾਲਾ ਜਾਨਦਾਰ ਤੇ ਹਰ ਤਰ੍ਹਾਂ ਦਾ ਪਰਿੰਦਾ ਤੇ ਹਰ ਤਰ੍ਹਾਂ ਦੀਆਂ ਚਿੜੀਆਂ, ਇਹ ਸਾਰੇ ਕਸ਼ਤੀ ਵਿੱਚ ਗਏ। ਪੈਦਾਇਸ਼। ਫਿਰ ਰੱਬ ਨੇ ਨੂਹ ਨੂੰ ਤੇ ਸਾਰੇ ਜਾਨਦਾਰਾਂ ਤੇ ਸਾਰੇ ਚੁਪਾਇਆਂ ਨੂੰ ਜਿਹੜੇ ਉਹਦੇ ਨਾਲ ਕਸ਼ਤੀ ਵਿੱਚ ਸੀ ਯਾਦ ਕੀਤਾ, ਤੇ ਰੱਬ ਨੇ ਧਰਤੀ ਉੱਤੇ ਇੱਕ ਹਵਾ ਚਲਾਈ ਤੇ ਪਾਣੀ ਰੁਕ ਗਿਆ। ਤੇ 7ਵੇਂ ਮਹੀਨੇ ਦੀ 70ਵੀਂ ਤਾਰੀਖ ਨੂੰ ਕਸ਼ਤੀ ਅਰਾਰਾਤ ਦੇ ਪਹਾੜਾਂ ਉੱਤੇ ਟਿਕ ਗਈ। ਤਦ ਰੱਬ ਨੇ ਨੂਹ ਨੂੰ ਆਖਿਆ ਬਈ ਕਸ਼ਤੀ ਤੋਂ ਬਾਹਰ ਨਿਕਲ ਆ, ਤੂੰ ਤੇ ਤੇਰੇ ਨਾਲ ਤੇਰੀ ਬੁੱਢੀ ਤੇ ਤੇਰੇ ਮੁੰਡੇ ਤੇ ਤੇਰੇ ਮੁੰਡਿਆਂ ਦੀਆਂ ਬੁੱਢੀਆਂ। ਤਦ ਨੂਹ ਆਪਣੀ ਬੁੱਢੀ ਤੇ ਆਪਣੇ ਮੁੰਡਿਆਂ ਤੇ ਆਪਣੇ ਮੁੰਡਿਆਂ ਦੀਆਂ ਬੁੱਢੀਆਂ ਦੇ ਨਾਲ ਬਾਹਰ ਆਇਆ। ਤਦ ਨੂਹ ਨੇ ਖੁਦਾਵੰਦ ਲਈ ਇੱਕ ਮਜ਼ਬਾ ਬਣਾਇਆ। ਪੈਦਾਇਸ਼। ਤੇ ਰੱਬ ਨੇ ਨੂਹ ਤੇ ਉਹਦੇ ਮੁੰਡਿਆਂ ਨੂੰ ਬਰਕਤ ਦਿੱਤੀ ਤੇ ਉਹਨੂੰ ਆਖਿਆ ਬਈ ਬਾਵਰ ਹੋ ਤੇ ਵੱਧ ਤੇ ਧਰਤੀ ਨੂੰ ਮਾਮੂਰ ਕਰ। ਤੇ ਰੱਬ ਨੇ ਨੂਹ ਤੇ ਉਹਦੇ ਮੁੰਡਿਆਂ ਨੂੰ ਆਖਿਆ, ਵੇਖੋ, ਮੈਂ ਆਪ ਤੁਹਾਨੂੰ ਤੇ ਤੁਹਾਡੇ ਬਾਦੋਂ ਤੁਹਾਡੀ ਪੀੜ੍ਹੀ ਨੂੰ ਆਪਣੀ ਕਮਾਨ ਨੂੰ ਬਦਲ ਵਿੱਚ ਰੱਖਦਾ ਵਾਂ। ਉਹ ਮੇਰੇ ਤੇ ਧਰਤੀ ਦੇ ਵਿਚਾਲੇ ਅਹਿਦ ਦਾ ਨਿਸ਼ਾਨ ਹੋਵੇਗਾ, ਤੇ ਕਮਾਨ ਬਦਲ ਵਿੱਚ ਹੋਵੇਗੀ, ਤੇ ਮੈਂ ਉਹਦੇ ਉੱਤੇ ਨਜ਼ਰ ਕਰਾਂਗਾ, ਤਾਂ ਜੋ ਉਸ ਅਬਦੀ ਅਹਿਦ ਨੂੰ ਯਾਦ ਕਰਾਂ ਜਿਹੜਾ ਰੱਬ ਦੇ ਤੇ ਧਰਤੀ ਦੇ ਸਾਰੇ ਜਾਨਦਾਰਾਂ ਦੇ ਵਿਚਾਲੇ ਹੈ। ਜ਼ਬੂਰ। ਧਰਤੀ ਤੇ ਉਹਦੀ ਮਾਮੂਰੀ ਰੱਬ ਦੀ ਹੀ ਏ, ਜੱਗ ਤੇ ਉਹਦੇ ਵਸਣ ਵਾਲੇ ਵੀ, ਕਿਉਂ ਜੇ ਉਹਨੇ ਸਮੁੰਦਰਾਂ ਉੱਤੇ ਉਹਦੀ ਨਿਉ ਰੱਖੀ ਤੇ ਸਲਾਬਾਂ ਉੱਤੇ ਉਹਨੂੰ ਕਾਇਮ ਕੀਤਾ। ਖੁਦਾਵੰਦ ਦੇ ਪਹਾੜ ਉੱਤੇ ਕੌਣ ਚੜ੍ਹੇਗਾ ਤੇ ਉਹਦੀ ਪਾਕ ਥਾਂ ਉੱਤੇ ਕੌਣ ਖਲੋਵੇਗਾ? ਉਹੀ ਜਿਹਦੇ ਹੱਥ ਸਾਫ਼ ਤੇ ਦਿਲ ਪਾਕ ਏ, ਜਿਹਨੇ ਬਤਾਲਤ ਉੱਤੇ ਦਿਲ ਨਹੀਂ ਲਾਇਆ ਤੇ ਮਕਰ ਨਾਲ ਕਸਮ ਨਹੀਂ ਖਾਧੀ। ਉਹ ਰੱਬ ਵੱਲੋਂ ਬਰਕਤ ਪਾਵੇਗਾ, ਹਾਂ, ਆਪਣੇ ਮੁਕਤੀ ਦੇਣ ਵਾਲੇ ਵੱਲੋਂ ਸਚਿਆਈ। ਇਹ ਉਹਦੇ ਤਾਲਬਾਂ ਦੀ ਪੀੜ੍ਹੀ ਏ,
ਇਹ ਤੇਰੇ ਦੀਦਾਰ ਦੇ ਖਾਹਾਂ ਨੇ, ਯਾਨੀ ਯਾਕੂਬ। ਹੈ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੈ ਅਬਦੀ ਦਰਵਾਜ਼ਿਓ, ਉੱਚੇ ਹੋ ਜਾਓ ਤੇ ਜਲਾਲ ਦਾ ਬਾਦਸ਼ਾਹ ਆਵੇਗਾ। ਇਹ ਜਲਾਲ ਦਾ ਬਾਦਸ਼ਾਹ ਕੌਣ ਹੈ? ਲਸ਼ਕਰਾਂ ਦਾ ਖੁਦਾਵੰਦ, ਉਹੀ ਜਲਾਲ ਦਾ ਬਾਦਸ਼ਾਹ ਹੈ। ਪਤਰਸ, ਪਰ ਤੁਸੀਂ ਹਰ ਇੱਕ ਬਰਗਜ਼ੀਦਾ ਪੀੜ੍ਹੀ, ਸ਼ਾਹੀ ਕਾਹਨਾਂ ਦਾ ਫਿਰਕਾ, ਪਾਕ ਕੌਮ ਤੇ ਅਜਿਹੀ ਉਮਤ ਹੋ ਜਿਹੜੀ ਰੱਬ ਦੀ ਖਾਸ ਮਲਕੀਅਤ ਹੈ, ਤਾਂ ਜੋ ਉਹਦੀਆਂ ਖਸਲਤਾਂ ਬਿਆਨ ਕਰੋ ਜਿਨ੍ਹੇ ਤੁਹਾਨੂੰ ਹਨੇਰੇ ਵਿੱਚੋਂ ਆਪਣੀ ਅਜੀਬ ਲੋਅ ਵਿੱਚ ਬੁਲਾਇਆ। ਅਮਾਲ, ਜਦੋਂ ਇਹਦੇ 35 ਕੋਸ ਦਾ ਵੇਲਾ ਆਇਆ ਤੇ ਉਹ ਸਾਰੇ ਇੱਕ ਥਾਂ ਇਕੱਠੇ ਹੋ ਗਏ ਤੇ ਅਚਾਨਕ ਅਸਮਾਨ ਤੋਂ ਇੰਜ ਆਵਾਜ਼ ਆਈ ਜਿਵੇਂ ਜ਼ੋਰ ਦੀ ਹਨੇਰੀ ਦਾ ਸਨਾਟਾ ਹੁੰਦਾ ਏ, ਤੇ ਉਹਦੇ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸੀ ਗੂੰਜ ਗਿਆ ਤੇ ਉਹਨਾਂ ਨੂੰ ਅੱਗ ਦੇ ਸ਼ੋਲਿਆਂ ਵਾਂਗਰ ਫਟਦੀਆਂ ਹੋਈਆਂ ਜ਼ਬਾਨਾਂ ਵਿਖਾਲੀ ਦਿੱਤੀਆਂ ਤੇ ਉਹਨਾਂ ਵਿੱਚੋਂ ਹਰ ਇੱਕ ਉੱਤੇ ਆ ਠਹਿਰੀਆਂ ਤੇ ਉਹ ਸਾਰੇ ਪਾਕ ਰੂਹ ਨਾਲ ਭਰ ਗਏ ਤੇ ਗੈਰ ਜ਼ਬਾਨਾਂ ਬੋਲਣ ਲੱਗੇ ਜਿਵੇਂ ਰੂਹ ਨੇ ਉਹਨਾਂ ਨੂੰ ਬੋਲਣ ਦੀ ਤਾਕਤ ਦਿੱਤੀ ਸੀ। ਤੇ ਹਰ ਕੌਮ ਵਿੱਚੋਂ ਅਸਮਾਨ ਦੇ ਹੇਠਾਂ ਖੁਦਾ ਤਰਸ ਯਹੂਦੀ ਯਰੂਸ਼ਲਮ ਵਿੱਚ ਰਹਿੰਦੇ ਸੀ। ਜਦੋਂ ਇਹ ਆਵਾਜ਼ ਆਈ ਤੇ ਭੀੜ ਲੱਗ ਗਈ ਤੇ ਲੋਕ ਹੈਰਾਨ ਹੋਏ, ਕਿਉਂ ਜੇ ਹਰ ਇੱਕ ਨੂੰ ਇਹ ਲੱਗਿਆ ਭਈ ਇਹ ਮੇਰੀ ਹੀ ਬੋਲੀ ਬੋਲ ਰਹੇ ਨੇ। ਤੇ ਸਾਰੇ ਹੈਰਾਨ ਹੋ ਕੇ ਆਖਣ ਲੱਗੇ, ਵੇਖੋ, ਇਹ ਬੋਲਣ ਵਾਲੇ ਕੀ ਸਾਰੇ ਗਲੀਲੀ ਨਹੀਂ? ਫੇਰ ਕਿਉਂ ਸਾਡੇ ਵਿੱਚੋਂ ਹਰ ਇੱਕ ਆਪਣੇ ਆਪਣੇ ਦੇਸ਼ ਦੀ ਬੋਲੀ ਸੁਣਦਾ ਏ? ਤੇ ਸਾਰੇ ਹੈਰਾਨ ਹੋਏ ਤੇ ਘਬਰਾ ਕੇ ਇੱਕ ਦੂਜੇ ਨੂੰ ਆਖਣ ਲੱਗੇ ਭਈ ਇਹ ਕੀ ਹੋਈ ਜਾ ਰਿਹਾ ਏ। ਤੇ ਕਈਆਂ ਨੇ ਠੱਠਾ ਕਰਕੇ ਆਖਿਆ, ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਨੇ। ਪਰ ਪਤਰਸ ਉਹਨਾਂ 11 ਦੇ ਨਾਲ ਖੜਾ ਹੋਇਆ ਤੇ ਆਪਣੀ ਆਵਾਜ਼ ਉੱਚੀ ਕਰਕੇ ਲੋਕਾਂ ਨੂੰ ਆਖਿਆ ਭਈ ਜਿਵੇਂ ਤੁਸੀਂ ਸਮਝਦੇ ਹੋ ਇਹ ਨਸ਼ੇ ਵਿੱਚ ਨਹੀਂ, ਬਲਕਿ ਇਹ ਉਹ ਗੱਲ ਏ ਜਿਹੜੀ ਯੂਐਲ ਨਬੀ ਦੇ ਰਾਹੀਂ ਆਖੀ ਗਈ ਏ ਭਈ ਰੱਬ ਆਖਦਾ ਏ ਭਈ ਅਖੀਰੀ ਦਿਨਾਂ ਵਿੱਚ ਇੰਜ ਹੋਵੇਗਾ ਭਈ ਮੈਂ ਆਪਣੀ ਰੂਹ ਵਿੱਚੋਂ ਹਰ ਇਨਸਾਨ ਉੱਤੇ ਪਾਵਾਂਗਾ ਤੇ ਤੇਰੇ ਮੁੰਡੇ ਤੇ ਤੇਰੀਆਂ ਕੁੜੀਆਂ ਨਬੂਵਤ ਕਰਨਗੀਆਂ ਤੇ ਤੇਰੇ ਜਵਾਨ ਰੋਇਆ ਤੇ ਤੇਰੇ ਬੁੱਢੇ ਸੁਪਨੇ ਵੇਖਣਗੇ। ਬਲਕਿ ਮੈਂ ਆਪਣੇ ਬੰਦੇ ਤੇ ਆਪਣੀਆਂ ਬੰਦੀਆਂ ਉੱਤੇ ਵੀ ਉਹਨਾਂ ਦਿਨਾਂ ਵਿੱਚ ਆਪਣੇ ਰੂਹ ਵਿੱਚੋਂ ਪਾਵਾਂਗਾ। ਰੂਹ ਤੇ ਮੈਂ ਉੱਤੇ ਅਸਮਾਨ ਵਿੱਚ ਅਜੀਬ ਕੰਮ ਤੇ ਹੇਠਾਂ ਧਰਤੀ ਉੱਤੇ ਨਿਸ਼ਾਨੀਆਂ ਵਿਖਾਵਾਂਗਾ ਤੇ ਇੰਜ ਹੋਵੇਗਾ ਭਈ ਜਿਹੜਾ ਕੋਈ ਖੁਦਾਵੰਦ ਦਾ ਨਾਂ ਲਵੇਗਾ ਮੁਕਤੀ ਪਾਵੇਗਾ। ਤਸਲਿੰਕੀਓ, ਕਿਉਂ ਜੇ ਰੱਬ ਨੇ ਸਾਨੂੰ ਗਜ਼ਬ ਲਈ ਨਹੀਂ ਬਲਕਿ ਇਸ ਲਈ ਮੁਕਰਰ ਕੀਤਾ ਭਈ ਅਸੀਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਮੁਕਤੀ ਪਾਈਏ। ਇਸ ਲਈ ਤੁਸੀਂ ਇੱਕ ਦੂਜੇ ਨੂੰ ਤਸੱਲੀ ਦਿਓ ਤੇ ਇੱਕ ਦੂਜੇ ਦੀ ਤਰੱਕੀ ਦਾ ਬਾਇਸ ਬਣੋ ਤੇ ਤੁਸੀਂ ਇੰਜ ਕਰਦੇ ਵੀ ਹੋ। ਕੁਲਸੀਓ, ਜਿਹੜਾ ਕੰਮ ਕਰੋ ਦਿਲੋਂ ਕਰੋ, ਇਹ ਜਾਣ ਕੇ ਵੀ ਖੁਦਾਵੰਦ ਲਈ ਕਰਦੇ ਹੋ, ਨਾ ਭਈ ਬੰਦਿਆਂ ਲਈ, ਕਿਉਂ ਜੇ ਤੁਸੀਂ ਜਾਣਦੇ ਹੋ ਭਈ ਖੁਦਾਵੰਦ ਵੱਲੋਂ ਇਹਦੇ ਬਦਲੇ ਤੁਹਾਨੂੰ ਮਿਰਾਸ ਮਿਲੇਗੀ। ਤੁਸੀਂ ਖੁਦਾਵੰਦ ਮਸੀਹ ਦੀ ਸੇਵਾ ਕਰਦੇ ਹੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ, ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਵਰਤਿਆ ਗਿਆ ਏ, ਜਿੰਦ ਰੂਹ ਜਾਂ ਰੱਬ ਲਈ ਮੁਨਾਸਬ ਉਲਟ ਲਫ਼ਜ਼ ਨੇ। ਇਲਾਹੀ ਸਿਆਣ ਸਾਰੀਆਂ ਸ਼ਨਾਖਤਾਂ ਨੂੰ ਮੁਨਫਰਿਦ ਤੇ ਅਬਦੀ ਦੇ ਤੌਰ ਤੇ ਘਾਹ ਵੱਢਣ ਵਾਲੀ ਤਲਵਾਰ ਤੋਂ ਸਿਤਾਰੇ ਤੀਕਰ ਮਹਿਫੂਜ਼ ਰੱਖਦਾ ਏ। ਸਵਾਲ ਇਹ ਨੇ, ਰੱਬ ਦੀ ਪਛਾਣ ਕੀ ਏ? ਜਾਨ ਕੀ ਏ? ਕੀ ਹਯਾਤੀ ਜਾਂ ਜਾਨ ਬਣਾਈ ਗਈ ਜਿੰਦ ਕੀ ਏ? ਕੀ ਹਯਾਤੀ ਜਾਂ ਜਿੰਦ ਬਣਾਈ ਗਈ ਸ਼ੈ ਵਿੱਚ ਮੌਜੂਦ ਹੁੰਦੀ ਏ? ਜਿੰਦ ਰੂਹ, ਰੱਬ, ਖਲਕ, ਹੁਕਮਰਾਨ ਮਹਿਦੂਦ ਸ਼ਕਲ ਤੋਂ ਬਾਹਰ ਲਾਮਹਿਦੂਦ ਅਸੂਲ ਦੇ ਉਲਟ ਏ, ਜਿਹੜਾ ਸਿਰਫ ਅਕਸਦ ਦੀ ਤਸ਼ਕੀਲ ਕਰਦਾ ਏ। ਜਿੰਦ, ਮਾਦਾ, ਹਯਾਤੀ ਇਨਸਾਨ ਦੀ ਜ਼ਹਾਨਤ ਏ ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਹਯਾਤੀ ਜਿੰਦ ਦਾ ਕਾਨੂੰਨ ਏ, ਇੱਥੋਂ ਤੀਕਰ ਪਈ ਸੱਚਾਈ ਦੀ ਰੂਹ ਦਾ ਕਾਨੂੰਨ ਵੀ, ਤੇ ਜਿੰਦ ਕਿਸੇ ਨੁਮਾਇੰਦਾ ਕਾਰ ਦੇ ਬਿਨਾਂ ਕਦੀ ਨਹੀਂ ਹੁੰਦੀ। ਇਨਸਾਨ ਦੀ ਇਨਫਰਾਦੀਅਤ ਆਪਣੇ ਜ਼ਮੀਰ ਵਿੱਚ ਕਦੀ ਮਰ ਸਕਦੀ ਏ
ਨਾ ਗਾਇਬ ਹੋ ਸਕਦੀ ਏ, ਜਿਵੇਂ ਪਈ ਜਿੰਦ ਹੋ ਸਕਦੀ ਏ, ਕਿਉਂ ਜੇ ਦੋਵੇਂ ਲਾਫਾਨੀ ਨੇ। ਜਿੰਦ ਇਨਸਾਨ ਦਾ ਇਲਾਹੀ ਅਸੂਲ ਏ ਤੇ ਇਹ ਕਦੀ ਪਾਪ ਨਹੀਂ ਕਰਦੀ, ਇਸ ਲਈ ਜਿੰਦ ਲਾਫਾਨੀ ਏ। ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਇਹ ਮਾਦੀ ਫਹਿਮ ਏ ਨਾ ਕਿ ਜਿੰਦ ਏ ਜਿਹੜੀ ਪਾਪ ਕਰਦੀ ਏ, ਤੇ ਇਹ ਵੇਖਿਆ ਜਾਵੇਗਾ ਭਈ ਇਹ ਪਾਪ ਦਾ ਫਹਿਮ ਹੀ ਹੁੰਦਾ ਏ ਜਿਹੜਾ ਗਵਾਚ ਜਾਂਦਾ ਏ, ਨਾ ਕਿ ਪਾਪ ਆਲੂਦ ਜਿੰਦ। ਜਦੋਂ ਮਾਦੀ ਤੋਂ ਰੂਹਾਨੀ ਬੁਨਿਆਦਾਂ ਉੱਤੇ ਹਯਾਤੀ ਤੇ ਜ਼ਹਾਨਤ ਦਾ ਫਹਿਮ ਆਪਣਾ ਨੁਕਤਾ ਨਜ਼ਰ ਬਦਲ ਜਾਂਦਾ ਏ, ਤੇ ਸਾਨੂੰ ਹਯਾਤੀ ਦੀ ਅਸਲੀਅਤ ਮਿਲੇਗੀ, ਯਾਨੀ ਫਹਿਮ ਉੱਤੇ ਰੂਹਾਨੀ ਕਾਬੂ, ਤੇ ਅਸੀਂ ਮਸੀਹਤ ਜਾਂ ਸੱਚਾਈ ਨੂੰ ਇਹਦੇ ਇਲਾਹੀ ਅਸੂਲ ਵਿੱਚ ਪਾਵਾਂਗੇ। ਕਿਸੇ ਹਮਆਹੰਗ ਤੇ ਫਾਨੀ ਇਨਸਾਨ ਦੇ ਹਾਸਲ ਹੋਣ ਤੇ ਉਹਦੀਆਂ ਕਾਬਲੀਅਤਾਂ ਦੇ ਇਜ਼ਹਾਰ ਤੋਂ ਪਹਿਲੇ ਇਹ ਇੱਕ ਨੁਕਤਾ ਨਜ਼ਰ ਹੋਣਾ ਚਾਹੀਦਾ ਏ। ਇਲਾਹੀ ਸਾਇੰਸ ਦੀ ਪਛਾਣ ਹੋਣ ਤੋਂ ਪਹਿਲੇ ਇਸ ਵੱਡੇ ਕੰਮ ਦੀ ਤਕਮੀਲ ਨੂੰ ਵੇਖਦਿਆਂ ਹੋਏ ਇਲਾਹੀ ਅਸੂਲ ਨਾਲ ਆਪਣੇ ਖਿਆਲਾਂ ਨੂੰ ਹਟਾਉਣਾ ਬਹੁਤ ਅਹਿਮ ਏ, ਤਾਂ ਜੋ ਮਹਿਦੂਦ ਅਕੀਦੇ ਨੂੰ ਉਹਦੀ ਗਲਤੀ ਤੋਂ ਦਸਤਬਰਦਾਰ ਹੋਣ ਲਈ ਤਿਆਰ ਕੀਤਾ ਜਾ ਸਕੇ। ਇਨਸਾਨ ਦੀ ਦਾਨਿਸ਼ ਪਾਪ ਵਿੱਚ ਤਸਕੀਨ ਨਹੀਂ ਪਾਉਂਦੀ, ਕਿਉਂ ਜੇ ਰੱਬ ਨੇ ਪਾਪ ਨੂੰ ਦੁੱਖ ਸਹਿਣ ਦੀ ਸਜ਼ਾ ਸੁਣਾਈ ਏ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਹ ਮੁਹੱਬਤ ਦੀਆਂ ਬਾਹਾਂ ਵਿੱਚ ਥੱਕੇ ਹੋਏ ਬਾਲਾਂ ਵਾਂਗਰ ਅਪਣਾਉਂਦੇ ਨੇ। ਫਿਰ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਰਿਹਾਈ ਦੇ ਇਸ ਅਮਲ ਤੋਂ ਬਗੈਰ ਕੀ ਤੂੰ ਲੱਭਣ ਨਾਲ ਰੱਬ ਨੂੰ ਪਾ ਸਕਦਾ ਹੈ? ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਾਈ ਦੀ ਤਾਂਘ ਕਰਨਾ ਬਹੁਤਾ ਸੌਖਾ ਹੈ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ਾਉਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਮੁਹੱਬਤ ਦੀ ਸੇਧ ਦੇਣ ਵਾਲੀ ਮੁਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਤੇ ਪਾਕੀਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਏ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਸੱਚਾਈ ਦੇ ਬਹੁਤੇ ਕੰਮਾਂ ਨੂੰ ਵੇਖਦਿਆਂ ਹੋਏ ਅਸੀਂ ਰੁਕਦੇ ਹਾਂ, ਰੱਬ ਦੀ ਉਡੀਕ ਕਰਦੇ ਹਾਂ। ਫਿਰ ਅਸੀਂ ਉਸ ਵੇਲੇ ਤੀਕਰ ਅੱਗੇ ਵੱਧਦੇ ਹਾਂ ਜਦੋਂ ਤੀਕਰ ਲਾਮਹਿਦੂਦ ਖਿਆਲ ਵਜਦ ਵਿੱਚ ਨਹੀਂ ਆਉਂਦਾ ਤੇ ਗੈਰ ਮੁਸੱਦਕਾ ਨਜ਼ਰੀਏ ਨੂੰ ਇਲਾਹੀ ਜਲਾਲ ਤੀਕਰ ਉੱਚਾ ਨਹੀਂ ਉਡਾਇਆ ਜਾਂਦਾ। ਹੋਰ ਸਮਝਣ ਲਈ ਜੋ ਅਸੀਂ ਪਹਿਲਾਂ ਤੋਂ ਜਾਣਦੇ ਹਾਂ ਉਹਨੂੰ ਹੋਰ ਅਮਲ ਵਿੱਚ ਲਿਆਉਣਾ ਪਵੇਗਾ। ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਸੱਚਾਈ ਨੂੰ ਜਦ ਸਮਝਿਆ ਜਾਂਦਾ ਹੈ ਤੇ ਉਹ ਅਸਬਾਤ ਦੇ ਕਾਬਲ ਹੋਵੇਗਾ, ਤੇ ਇਹ ਪਈ ਚੰਗਿਆਈ ਤਦ ਤੀਕਰ ਨਹੀਂ ਸਮਝੀ ਜਾਂਦੀ ਜਦ ਤੀਕਰ ਉਹਨੂੰ ਜ਼ਾਹਰ ਨਾ ਕੀਤਾ ਜਾਵੇ। ਜੇ ਥੋੜੇ ਵਿੱਚ ਦਿਆਨਤਦਾਰ ਹਾਂ ਤੇ ਸਾਨੂੰ ਬਹੁਤੇ ਦਾ ਮੁਖਤਾਰ ਬਣਾਇਆ ਜਾਵੇਗਾ, ਪਰ ਇੱਕ ਨਾ ਵਰਤੀ ਜਾਣ ਵਾਲੀ ਖੂਬੀ ਫਨਾ ਹੋ ਜਾਂਦੀ ਏ ਤੇ ਗਵਾਚ ਜਾਂਦੀ ਏ। ਜਦੋਂ ਬਿਮਾਰ ਜਾਂ ਪਾਪੀ ਆਪਣੀ ਲੋੜ ਦੀ ਉਸ ਸ਼ੈ ਲਈ ਆਪਣੇ ਆਪ ਨੂੰ ਜਾਗਿਆ ਹੋਇਆ ਮਹਿਸੂਸ ਕਰਦੇ ਨੇ ਜਿਹੜੀ ਉਹਨਾਂ ਦੇ ਕੋਲ ਨਹੀਂ ਹੁੰਦੀ, ਤੇ ਉਹ ਇਲਾਹੀ ਸਾਇੰਸ ਨੂੰ ਮੰਨਣ ਵਾਲੇ ਹੋਣਗੇ ਜਿਹੜੀ ਰੂਹ ਵੱਲ ਕਸ਼ਿਸ਼ ਰੱਖਦੀ ਏ ਤੇ ਮਾਦੀ ਸਿਆਣ ਤੋਂ ਦੂਰ ਹੁੰਦੀ ਜਾਂਦੀ ਏ, ਬਦਨ ਵਿੱਚੋਂ ਖਿਆਲਾਂ ਨੂੰ ਮੁਕਾ ਦਿੰਦੀ ਏ ਤੇ ਫਾਨੀ ਸਿਆਣ ਨੂੰ ਬਿਮਾਰੀ ਜਾਂ ਪਾਪ ਦੀ ਨਿਸਬਤ ਕਿਸੇ ਚੰਗੀ ਸ਼ੈ ਦੀ ਫਿਕਰ ਲਈ ਉੱਚਾ ਕਰਦੀ ਏ। ਰੱਬ ਦਾ ਅਸਲੀ ਖਿਆਲ ਹਯਾਤੀ ਤੇ ਪਿਆਰ ਦੀ ਅਸਲੀ ਸਮਝ ਦਿੰਦਾ ਏ, ਜਿੱਤ ਦੀ ਕਬਰ ਨੂੰ ਲੈ ਲੈਂਦਾ ਏ, ਸਾਰੇ ਪਾਪਾਂ ਤੇ ਇਸ ਧੋਖੇ ਨੂੰ ਦੂਰ ਕਰ ਦਿੰਦਾ ਏ ਭਈ ਇੱਥੇ ਹੋਰ ਸਿਆਣਾਂ ਵੀ ਮੌਜੂਦ ਨੇ ਤੇ ਇਹ ਫਾਨੀਅਤ ਨੂੰ ਨੇਸਤ ਕਰਦਾ ਏ। ਕ੍ਰਿਸਚਨ ਸਾਇੰਸ ਦੇ ਅਸਰ ਇੰਨੇ ਵੇਖੇ ਨਹੀਂ ਜਾਂਦੇ ਜਿੰਨੇ ਮਹਿਸੂਸ ਕੀਤੇ ਜਾਂਦੇ ਨੇ। ਇਹ ਸੱਚਾਈ ਦੀ ਦੱਬੀ ਹੋਈ ਹੌਲੀ ਆਵਾਜ਼ ਏ ਜਿਹੜੀ ਆਪਣੇ ਆਪ ਨਾਲ ਗੱਲ ਕਰਦੀ ਏ। ਜਾਂ ਤੇ ਅਸੀਂ ਇਸ ਆਵਾਜ਼ ਤੋਂ ਦੂਰ ਨੱਸ ਰਹੇ ਹਾਂ ਜਾਂ ਅਸੀਂ ਇਹ ਸੁਣ ਰਹੇ ਹਾਂ ਤੇ ਉੱਚੇ ਹੋ ਰਹੇ ਹਾਂ। ਇਨਸਾਨ ਦੀ ਉੱਚੀ ਫਿਤਰਤ ਕਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ। ਜੇ ਇੰਜ ਹੁੰਦਾ ਤੇ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਹਯਾਤੀ ਦੇ ਬਾਰੇ ਸਾਡੇ ਝੂਠੇ ਖਿਆਲ ਅਬਦੀ ਹਮਾਹੰਗੀ ਨੂੰ ਲੁਕਾਉਂਦੇ ਨੇ ਤੇ ਉਹ ਬਿਮਾਰੀ ਪੈਦਾ ਕਰਦੇ ਨੇ ਜਿਹਦੀ ਅਸੀਂ ਸ਼ਿਕਾਇਤ ਕਰਦੇ ਹਾਂ। ਕਿਉਂ ਜੇ ਬੰਦੇ ਮਾਦੀ ਕਾਨੂੰਨਾਂ ਉੱਤੇ ਯਕੀਨ ਕਰਦੇ ਨੇ ਤੇ ਸਿਆਣ ਦੀ ਸਾਇੰਸ ਨੂੰ ਰੱਦ ਕਰਦੇ ਨੇ, ਤੇ ਇਹਦੇ ਨਾਲ ਮਾਦੀਅਤ ਨੂੰ ਪਹਿਲੀ ਤੇ ਜਿੰਦ ਦੇ ਆਲਾ ਕਾਨੂੰਨ ਨੂੰ ਅਖੀਰੀ ਥਾਂ ਨਹੀਂ ਮਿਲ ਜਾਂਦੀ। ਤੁਸੀਂ ਕਦੀ ਨਹੀਂ ਸੋਚੋਗੇ ਭਈ ਪਲਮੋਨਰੀ ਬਿਮਾਰੀ ਤੋਂ ਬਚਣ ਲਈ ਫਲਾਲੀਨ ਕੰਟਰੋਲ ਕਰਨ ਵਾਲੀ ਸਿਆਣ ਤੋਂ ਚੰਗੀ ਏ, ਜੇ ਤੁਸੀਂ ਹਸਤੀ ਦੀ ਸਾਇੰਸ ਨੂੰ ਸਮਝਦੇ ਹੋ।
ਸਾਇੰਸ ਵਿੱਚ ਇਨਸਾਨ ਦੀ ਰੂਹ ਔਲਾਦ ਏ, ਉਹਦਾ ਨਸਬ ਸੋਨਾ, ਚੰਗਿਆਈ ਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵਹਿਸ਼ੀ ਫਿਤਰਤ ਵਿੱਚ ਨਹੀਂ, ਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲ ਮੰਬਾ ਏ। ਰੱਬ ਉਹਦਾ ਪਿਓ ਏ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਜਦੋਂ ਅਸੀਂ ਇਹ ਯਾਦ ਕਰਦੇ ਹਾਂ ਭਈ ਰੂਹਾਨੀ ਅਰੂਜ ਦੇ ਪਾਰੋਂ ਸਾਡੇ ਖੁਦਾਵੰਦ ਜਾਂ ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਮੁਰਦੇ ਨੂੰ ਜਿਉਂਦਾ ਕੀਤਾ ਤੇ ਇੱਥੋਂ ਤੀਕਰ ਭਈ ਹਵਾਵਾਂ ਤੇ ਲਹਿਰਾਂ ਨੂੰ ਉਹਦੀ ਤਾਬਿਆਦਾਰੀ ਕਰਨ ਦਾ ਹੁਕਮ ਦਿੱਤਾ, ਤੇ ਇਹ ਆਮ ਖਿਆਲ ਭਈ ਹੈਵਾਨੀ ਫਿਤਰਤ ਕਿਸੇ ਕਿਰਦਾਰ ਨੂੰ ਕੁਵਤ ਦੇ ਸਕਦੀ ਏ, ਬਹੁਤ ਹੀ ਮਜ਼ਹੀਕਾ ਖੇਜ਼ ਏ। ਫਜ਼ਲ ਤੇ ਸੱਚਾਈ ਦੂਜੇ ਸਾਰੇ ਜ਼ਰੀਆਂ ਤੇ ਤਰੀਕਿਆਂ ਨਾਲੋਂ ਬਹੁਤੇ ਤਾਕਤਵਰ ਨੇ। ਮਸ਼ਹੂਰ ਮਸੀਹਤ ਦੇ ਮਹਿਦੂਦ ਇਜ਼ਹਾਰ ਵਿੱਚ ਰੂਹਾਨੀ ਤਾਕਤ ਦਾ ਘਾਟਾ ਸਦੀਆਂ ਦੀ ਮਿਹਨਤ ਨੂੰ ਚੁੱਪ ਨਹੀਂ ਕਰਾ ਸਕਦਾ। ਬਦਨੀ ਦੀ ਬਜਾਏ ਰੂਹਾਨੀ ਜ਼ਮੀਰ ਦੀ ਲੋੜ ਏ। ਪਾਪ, ਬਿਮਾਰੀ ਤੇ ਮੌਤ ਤੋਂ ਰਿਹਾ ਹੋਇਆ ਇਨਸਾਨ ਅਸਲੀ ਸ਼ਬੀਹ ਜਾਂ ਰੂਹਾਨੀ ਖਿਆਲ ਨੂੰ ਪੇਸ਼ ਕਰਦਾ ਏ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ, ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।